ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਘਰਾਂ ਦੀ ਮਾਰਕੀਟ ਨੂੰ ਲੈ ਕੇ। ਇਸ ਵੇਲੇ ਚੱਲ ਕੀ ਰਿਹਾ, ਬਹੁਤ ਸਾਰੀਆਂ ਚਰਚਾਵਾਂ ਨੇ। ਫੈਡ ਨੇ ਰੇਟ ਘਟਾਏ ਨੇ, ਉਹਦਾ ਮਾਰਕੀਟ ਤੇ ਕੀ ਅਸਰ ਹੋਊਗਾ ਤੇ ਉਹਦੇ ਨਾਲ ਕਈ ਅਹਿਮ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਪਣੇ ਨਾਲ ਜੁੜੇ ਨੇ ਜ਼ੈਂਡਰ ਮੌਰਗੇਜ ਤੋਂ ਮੋਹਨ ਚੀਮਾ ਜੀ। ਮੋਹਨ ਚੀਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਪ੍ਰਵੀਨ ਭਾਜੀ, ਆਪ ਜੀ ਨੂੰ ਅਤੇ ਪੰਜਾਬੀ ਰੇਡੀਓ ਯੂਐਸ ਦੇ ਜੁੜੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਮਰੀਕਾ ਦੇ ਵਿੱਚ ਜਾਂ ਕਿਤੇ ਵੀ ਮੁਲਕ ਦੇ ਵਿੱਚ ਬੰਦਾ ਜਾਂਦਾ ਤੇ ਘਰ ਖਰੀਦਣਾ ਉਹਦਾ ਇੱਕ ਸੁਪਨਾ ਹੁੰਦਾ। ਮਤਲਬ ਅਮਰੀਕਾ ਦੇ ਵਿੱਚ ਘਰ ਹੈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ। ਬੰਦਾ ਜਦੋਜਹਿਦ ਕਰਦਾ, ਕੰਮ ਕਰਦਾ, ਪਾਰਟ ਟਾਈਮ ਕਰਦਾ, ਬਿਜ਼ਨਸ ਖੋਲ੍ਹਦਾ, ਕੁਛ ਵੀ ਹੈ, ਪਰ ਮੰਜ਼ਿਲ ਇੱਕ ਇਹਦੇ ਵਿੱਚ ਘਰ ਵੀ ਹੁੰਦੀ ਹੈ। ਫੈਡ ਦੇ ਆਪਾਂ ਪਹਿਲੇ ਪ੍ਰੋਗਰਾਮ ਜਦੋਂ ਤੁਸੀਂ ਕੀਤੇ ਆ ਪੰਜਾਬੀ ਡੀਐਸਏ ਦੇ ਨਾਲ, ਉਹ ਕਾਫੀ ਸਹਾਈ ਸਿੱਧ ਹੋਇਆ, ਲੋਕਾਂ ਨੇ ਫੈਸਲੇ ਲਏ ਉਹਨਾਂ ਪ੍ਰੋਗਰਾਮਾਂ ਨੂੰ ਦੇਖ ਕੇ। ਤੇ ਉਸੇ ਕੜੀ ਤਹਿਤ ਆਪਾਂ ਗੱਲਬਾਤ ਨੂੰ ਅੱਗੇ ਤੋਰੀਏ। ਫੈਡ ਦੇ ਜਿਹੜੇ ਰੇਟ ਫੈਡ ਨੇ ਘਟਾਏ ਨੇ ਉਹਨਾਂ ਬਾਰੇ ਖਾਸੀ ਚਰਚਾ ਹੈ। ਜਿਹੜੇ ਇੰਟਰਸਟ ਰੇਟ ਘਟਾਤਾ, ਇਹਦਾ ਹੁਣ ਮਾਰਕੀਟ ਤੇ ਕੀ ਅਸਰ ਪਊਗਾ ਜੀ? ਸੋ ਪ੍ਰਵੀਨ ਭਾਈ, ਸਭ ਤੋਂ ਪਹਿਲਾਂ ਤੇ ਮੈਂ ਆਪਣੀ ਜਿਹੜੀ ਆਈਡੀ ਉਹ ਕੰਪਨੀ ਦੇ ਸ਼ੇਅਰ ਕਰਨਾ। ਦੇਖੋ, ਜਿਹੜੀ ਤੇ ਮੇਰੀ ਪਰਸਨਲ ਆਈਡੀ ਹੈਗੀ ਹੈ ਲੋਨ ਦੇ ਮੁਤਾਬਿਕ ਜ਼ੈਂਡਰ ਮੌਰਗੇਜ ਨਾਲ ਜੀ, ਉਹ ਐਨਐਮਐਲਐਸ ਆਈਡੀ ਨੰਬਰ ਹੈਗਾ 698952 ਜੀ। ਇਸ ਦੇ ਨਾਲ ਅਸੀਂ ਰੀਅਲ ਏਸਟੇਟ ਦਾ ਕੰਮ ਜੇ ਕਿਸੇ ਨੇ ਘਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ, ਉਹ ਜਿਹੜਾ ਮੇਰਾ DRE ਨੰਬਰ ਹੈਗਾ ਉਹ ਹੈਗਾ 02067197 ਜੀ ਜੀ। ਇਸ ਦੇ ਨਾਲ ਸਾਨੂੰ ਕੰਪਨੀਆਂ ਦੀ ਆਈਡੀਆਸ ਵੀ ਦੱਸਣੀ ਪੈਂਦੀਆਂ। ਜਿਹੜੀ ਜ਼ੈਂਡਰ ਮੌਰਗੇਜ ਰੀਅਲ ਏਸਟੇਟ ਇੰਕ ਦਾ DRE ਨੰਬਰ ਹੈਗਾ 02083716। ਜਿਹੜਾ ਇਸ ਦਾ ਐਨਐਮਐਲਐਸ ਆਈਡੀ ਨੰਬਰ ਹੈਗਾ ਉਹ ਹੈਗਾ 1825688। ਮੈਂ ਤੇ ਰਾਜਕਮਲ ਭਾਈ ਕਈ ਬੜਾ ਹੀ ਮਜ਼ਾਕ ਜਿਹਾ ਕਰਨੇ ਆ ਯਾਰ, ਨੰਬਰਾਂ ਦਾ ਬੜਾ ਜਿਹੜਾ ਹੈਗਾ ਤੁਸੀਂ ਯਾਦ ਆਵਾ ਰੱਖ ਲਓ, ਕੰਮ ਹੀ ਇਸ ਤਰ੍ਹਾਂ ਹੈਗਾ ਜੀ, ਸਾਨੂੰ ਯਾਦ ਕਰਨੇ ਪੈਂਦੇ। ਨੰਬਰਾਂ ਦੀ ਗੇਮ ਹੈ ਸਾਰੀ, ਨੰਬਰਾਂ 'ਚ ਚੱਲਦਾ ਜੀ। ਸੋ ਜਿਹੜਾ ਤੁਹਾਡਾ ਸਵਾਲ ਹੈਗਾ, ਹਾਂਜੀ ਸਹੀ ਹੈਗਾ। ਦੇਖੋ, ਘਰਾਂ ਦੇ ਨਾਲ ਜਿਹੜੀ ਇੱਕ ਜੁੜਦੀ ਖਬਰ, ਬੜੀ ਕਹ ਲਓ ਵੀ ਜਿਹੜੀ ਤੱਤੀ ਖਬਰ ਹੈਗੀ ਹੈ, ਬੜੀ ਹੌਟ ਨਿਊਜ਼ ਉਹ ਇਸ ਵੇਲੇ ਹੈਗੀ ਹੈ ਵੀ ਫੈਡ ਦੀ ਜਿਹੜੀ ਅੱਜ ਅਨਾਉਂਸਮੈਂਟ ਸੀਗੀ, ਜਿਹਦਾ ਕਿ ਅਸੀਂ ਕਾਫੀ ਸਮੇਂ ਤੋਂ ਇੰਤਜ਼ਾਰ ਵੀ ਕਰ ਰਹੇ ਸੀ ਵੀ ਇਹ ਸਾਨੂੰ ਨਿਊਜ਼ ਕਦੋਂ ਆਏਗੀ, ਕਿਉਂਕਿ ਕਾਫੀ ਸਮੇਂ ਤੋਂ ਇਨਫਲੇਸ਼ਨ ਡੇਟਾ ਨੂੰ ਮੱਦੇਨਜ਼ਰ ਰੱਖਦੇ, CPI ਡੇਟਾ ਨੂੰ ਮੱਦੇਨਜ਼ਰ ਰੱਖਦੇ ਇਹ ਰੇਟ ਘਟਾਉਣ ਦੀ ਸੋਚਦੇ ਨਹੀਂ ਸੀ ਪਏ। ਔਰ ਸਹੀ ਵੀ ਸੋਚਦੇ ਵੀ ਯਾਰ ਇਲੈਕਸ਼ਨਾਂ ਦੇ ਟਾਈਮ 'ਤੇ, ਮੈਂ ਪਹਿਲੀ ਵੀ ਬੜੀ ਵਾਰੀ ਸ਼ੋਅ 'ਚ ਕਿਹਾ ਸੀਗਾ ਵੀ ਇਲੈਕਸ਼ਨਾਂ ਦਾ ਟਾਈਮ ਹੈਗਾ, ਇੱਕ ਕੁਛ ਨਾ ਕੁਛ ਚੇਂਜਿਸ ਆਉਣਗੀਆਂ। ਸੋ ਅੱਜ ਇੱਕ ਜਿਹੜੀ ਸਭ ਤੋਂ ਵੱਡੀ ਖਬਰ ਉਹ ਇਹ ਹੈਗੀ ਹੈ ਵੀ ਫੈਡ ਨੇ ਅਨਾਉਂਸਮੈਂਟ ਕੀਤੀ ਹੈ ਵੀ 50 ਬਿਪਸ। ਅਸੀਂ ਵੈਸੇ ਐਕਸਪੈਕਟ ਕਰਦੇ ਸੀ ਕੁਆਟਰ ਪੁਆਇੰਟ, ਯਾਨੀ ਕਿ 0.25। ਠੀਕ ਹੈ, ਇਹਨਾਂ ਨੇ 0.5 ਕਰਤਾ, ਜਿਹੜਾ ਕਿ ਇੱਕ ਅਗਰੈਸਿਵ ਰੇਟ ਕਰਨ ਨੂੰ ਮੰਨਦੇ ਹੈਗੇ ਆ। ਇਸ ਦਾ ਕਾਫੀ ਕਹ ਲਓ ਵੀ ਇੰਤਜ਼ਾਰ ਵੀ ਸੀਗਾ, ਔਰ ਅਸੀਂ ਇਸ ਮਾਮਲੇ 'ਚ ਖੁਸ਼ ਵੀ ਹੈਗੇ ਹਾਂ, ਕਿਉਂਕਿ ਇਹ ਹਾਊਸਿੰਗ ਵਾਸਤੇ ਇੱਕ ਗੁੱਡ ਨਿਊਜ਼ ਹੈਗੀ ਹੈ। ਇਹਦੇ ਵਿੱਚ ਬਾਇਰਸ ਨੂੰ, ਜਿਨ੍ਹਾਂ ਨੇ ਖਾਸ ਕਰ ਮੌਰਗੇਜ ਲੈਣੀ ਹੈਗੀ ਹੈ, ਉਹਨਾਂ ਨੂੰ ਕਹ ਲਓ ਵੀ ਲੋਨ ਦੇ ਰੇਟ ਦੇ ਵਿੱਚ ਕੁਛ ਕਹ ਲਓ ਵੀ ਥੋੜੀ ਰਾਹਤ ਜੀ ਮਿਲੂਗੀ, ਜਿਹੜੇ ਕਿ ਇਸ ਵੇਲੇ ਬਹੁਤ ਹਾਈ ਚੱਲ ਰਹੇ ਨੇ, ਇਹ ਥੋੜੇ ਕਹ ਲਓ ਕਰ ਲੈਂਦੇ ਹੁਣ। ਨਹੀਂ ਦੇਖੋ, ਇੱਕ ਤਾਂ ਇਨਫਲੇਸ਼ਨ ਦੀ ਮਾਰ ਤੇ ਦੂਜਾ ਇੰਟਰਸਟ ਰੇਟ ਹਾਈ, ਉਹ ਤਾਂ ਫਿਰ ਓਬਵੀਅਸਲੀ ਆਪਾਂ ਦੇਖਦੇ ਹਾਂ ਵੀ ਜੇਬ ਤੇ ਥੋੜਾ ਜਿਹਾ ਭਾਰ ਤਾਂ ਵੱਧ ਪੈਂਦਾ ਹੀ ਆ, ਹਨਾ। ਸੋ ਜੇਕਰ ਜਿਹੜੇ ਇੰਤਜ਼ਾਰ ਕਰ ਰਹੇ ਸੀਗੇ, ਮਤਲਬ ਆਪਾਂ ਪਿਛਲੇ ਕਈ ਮਹੀਨਿਆਂ ਤੋਂ ਪ੍ਰੋਗਰਾਮ ਕਰ ਰਹੇ ਹਾਂ, ਹਨਾ, ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਆਪਾਂ ਦੱਸਿਆ ਸੀਗਾ ਕਿ ਸਥਿਤੀ ਆ ਫੈਡ ਦੇ ਰੇਟਾਂ ਦਾ ਇੰਤਜ਼ਾਰ ਸੀਗਾ ਸਾਰਿਆਂ ਨੂੰ ਕਿ ਕਦੋਂ ਘਟਣਗੇ ਇਹ ਜਿਹੜੇ ਇੰਟਰਸਟ ਰੇਟ ਨੇ। ਜਿਹੜੇ ਇੰਤਜ਼ਾਰ ਕਰ ਰਹੇ ਸੀਗੇ ਉਹਨਾਂ ਨੂੰ ਕੀ ਸਲਾਹ ਦਿਓਗੇ? ਹਾਂਜੀ ਦੇਖੋ, ਇਹਦੇ ਇੱਕ ਦੋ ਜਿਹੜੇ ਪਹਿਲੂ ਹੈਗੇ ਆ। ਪਹਿਲੀ ਗੱਲ ਤੇ ਉਹ ਕਰ ਲਈਏ ਵੀ ਜਦੋਂ ਤੁਸੀਂ ਘਰ ਲੈਣ ਦੀ ਸੋਚ ਰਹੇ ਹੋ ਨਾ, ਚਾਹੁੰਦੇ ਜੀ, ਹਾਂ ਠੀਕ ਹੈ, ਤੁਸੀਂ ਮਾਰਕੀਟ ਦੇ ਮੁਤਾਬਿਕ ਚੱਲੋ ਵੀ ਪ੍ਰਾਈਸਿੰਗ ਕੀ ਹੈਗੀ ਹੈ, ਕਿੰਨੀ ਤੁਹਾਡੀ ਕਿਸ਼ਤ ਬਣੂਗੀ, ਕੀ ਤੁਹਾਡੀ ਮੌਰਗੇਜ ਪੇਮੈਂਟ ਹੈਗੀ, ਤੁਸੀਂ ਅਫੋਰਡ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਲੇਟਲੀ ਕੋਵਿਡ ਤੋਂ ਬਾਅਦ ਰੇਟ ਇੱਕਦਮ ਬਹੁਤ ਵੱਧ ਗਏ ਸੀਗੇ, ਹਾਂਜੀ, ਘਰਾਂ ਦੀਆਂ ਪ੍ਰਾਈਸਿਸ ਵੀ ਵੱਧ ਗਏ ਸੀਗੇ। ਲੇਕਿਨ ਇਹਦੇ ਨਾਲ ਮੈਂ ਜੁੜਦੀ ਗੱਲ ਪ੍ਰਵੀਨ ਭਾਜੀ ਇਹ ਕਹਿਣਾ ਚਾਹਾਂਗਾ ਵੀ ਜਿਹੜਾ ਦੇਖੋ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ, ਕਿਉਂਕਿ ਮੈਂ ਇਸ ਕੰਮ ਦੇ ਵਿੱਚ ਆਲਮੋਸਟ 30 ਇਅਰਸ ਤੋਂ ਲੋਕਾਂ ਨੂੰ ਕਹ ਲਓ ਵੀ ਪੈਸੇ ਦੇਣ ਦਾ ਕੰਮ, ਕਹ ਲਓ ਵੀ ਮੇਟ ਵੀ ਹਾਊਸਿੰਗ, ਅਸੀਂ ਇਸ ਤੋਂ ਪਹਿਲਾਂ ਮੈਂ ਘਰਾਂ ਦਾ ਕੰਮ ਕਰਦਾ ਸੀ, ਹੋਰ ਵੀ ਬੜੇ ਕੰਮ ਕਰਦੇ, ਪਰ ਮੈਂ ਜ਼ਿਆਦਾਤਰ ਕ੍ਰੈਡਿਟ ਨਾਲ ਹਮੇਸ਼ਾ ਇਨਵੋਲਵ ਰਿਹਾ ਹਾਂ। ਠੀਕ ਹੈ, ਔਰ ਸਾਰੀਆਂ ਚੀਜ਼ਾਂ ਦੇ ਵਿੱਚੋਂ ਮੈਂ ਇੱਕ ਜਿਹੜੀ ਸਭ ਤੋਂ ਸੁੰਦਰ ਚੀਜ਼ ਜਾਂ ਅੱਛੀ ਚੀਜ਼ ਦੇਖੀ ਹੈ, ਉਹ ਇਹ ਦੇਖੀ ਸੀ ਵੀ ਹਾਊਸਿੰਗ। ਮੈਂ ਤਾਂ ਹੀ ਇਸ ਕੰਮ ਨੂੰ ਜ਼ਿਆਦਾ ਕਹ ਲਓ ਅਹਿਮੀਅਤ ਦਿੱਤੀ, ਔਰ ਇਸ ਕੰਮ 'ਚ ਮੈਂ ਜ਼ਿਆਦਾ ਕਹ ਲਓ ਇਨਵੋਲਵ ਵੀ ਹੈਗਾ। ਜਿਹੜਾ ਘਰ ਲੈਣਾ ਔਰ ਘਰ ਲੈਣ ਦਾ ਸੁਪਨਾ ਹੈਗਾ, ਇਸ ਨੂੰ ਜ਼ਰੂਰ ਪੂਰਾ ਕਰੋ, ਕਿਉਂਕਿ ਤੁਸੀਂ ਇਹ ਨਾ ਸੋਚੋ ਵੀ ਮੈਂ ਅੱਜ ਘਰ ਲਿਆ ਤੇ ਕੱਲ੍ਹ ਨੂੰ ਮੈਂ ਵੇਚ ਦੇਣਾ, ਰਾਈਟ? ਵੀ ਲਿਟਰਲੀ ਮੈਂ 1 ਮੰਥ ਦੇ ਵਿੱਚ ਵੇਚ ਦੇਣਾ, 2 ਸਾਲ ਦੇ ਵਿੱਚ ਵੇਚ ਦੇਣਾ। ਸ਼ਾਰਟ ਟਰਮ ਚੀਜ਼ਾਂ, ਇਹ ਸ਼ਾਰਟ ਟਰਮ ਚੀਜ਼ ਹੈ ਹੀ ਨਹੀਂ। ਇਹਨੂੰ ਘਰ ਕਹਿੰਦੇ ਆ, ਹੋਮ ਕਹਿੰਦੇ ਆ, ਵੀ ਇਹ ਤੁਹਾਡੀ ਆਪਣੀ ਚੀਜ਼ ਹੈਗੀ, ਲੌਂਗ ਟਰਮ ਵੀ ਹੈ। ਇਸ ਘਰ ਦੇ ਵਿੱਚ ਤੁਹਾਡੇ ਬੱਚਿਆਂ ਨਾਲ ਹੋ ਸਕਦਾ, ਤੁਹਾਡੇ ਪੇਰੈਂਟਸ ਇੰਡੀਆ ਤੋਂ ਆਉਣ, ਉਹਨਾਂ ਕੋਲ ਸਾਡੀਆਂ ਫੈਮਿਲੀਜ਼, ਅਸੀਂ ਜੁਆਇੰਟ ਫੈਮਿਲੀ ਵਾਲੇ ਬੰਦੇ ਹੈਗੇ, ਭੈਣ ਭਰਾ, ਨਿਆਣੇ ਬੱਚੇ ਸਾਰੇ ਹਾਂਜੀ। ਇਹ ਇੱਕ ਲੌਂਗ ਟਰਮ ਇਨਵੈਸਟਮੈਂਟ ਹੈਗੀ ਹੈ। ਸੋ ਘਰ ਲੈਣ ਦਾ ਸਮਾਂ, ਇਟ ਇਜ਼ ਆਲਵੇਜ਼ ਅ ਗੁੱਡ ਟਾਈਮ। ਅੱਛਾ, ਜੇ ਅੱਜ ਦੀ ਗੱਲ ਕਰੀਏ, ਹੁਣ ਤੁਸੀਂ ਕਹੋ ਜੀ ਰੇਟ ਕਰਨੇ ਸ਼ੁਰੂ ਹੋ ਗਏ, ਹੁਣ ਹੋਣਾ ਕੀ ਹੈਗਾ, ਮੋਸਟ ਲਾਈਕਲੀ ਹੁਣ ਹਰ ਇੱਕ ਬਾਇਰ ਨੇ ਕਹਿਣਾ ਵੀ ਮੈਂ ਵੀ ਘਰ ਲੈ ਲਾਂ ਹੁਣ। ਠੀਕ ਹੈ, ਮੈਂ ਪਿਛਲੇ ਵੀਕ ਵੀ ਇਹ ਗੱਲ ਕਹਿੰਦਾ ਸੀਗਾ
6 ਮਹੀਨੇ ਪਹਿਲਾਂ ਵੀ ਮੈਂ ਇਹੋ ਗੱਲ ਕਹਿੰਦਾ ਸੀਗਾ ਵੀ ਦੇਖੋ ਘਰ ਲੈਣ ਦਾ ਸਮਾਂ ਹਮੇਸ਼ਾ ਹੀ ਵਧੀਆ ਹੁੰਦਾ। ਤੁਸੀਂ ਆਪਣਾ ਘਰ ਲਓ, ਹਾਂ ਕੱਲ ਨੂੰ ਜਦੋਂ ਵਿਆਜ ਘਟਦੇ ਨੇ, ਜਿਵੇਂ ਹੁਣ ਵਿਆਜ ਘਟਣੇ ਸ਼ੁਰੂ ਹੋਣਗੇ, ਜਿਨ੍ਹਾਂ ਦੇ ਘਰ ਤੋਂ 6 ਮਹੀਨੇ ਪਹਿਲਾਂ ਲਏ ਸੀਗੇ ਜਾਂ 8 ਮਹੀਨੇ ਪਹਿਲਾਂ ਲਏ ਸੀਗੇ, ਹੁਣ ਉਹ ਰੀਫਾਈਨੈਂਸ ਵਾਸਤੇ ਸੋਚ ਸਕਦੇ ਨੇ। ਠੀਕ ਹੈ, ਹਾਲੇ ਕਿ ਮੈਂ ਇਹ ਵੀ ਕਹਾਂਗਾ ਥੋੜਾ ਜਿਹਾ ਹੋਰ ਇੰਤਜ਼ਾਰ ਕਰੋ ਰੀਫਾਈਨੈਂਸ ਵਾਸਤੇ, ਬਟ ਜਿਸ ਤੱਕ ਖਰੀਦਣ ਦੀ ਕਾਰ ਹੈਗੀ ਜ਼ਿਆਦਾ ਤੁਸੀਂ ਵੇਟ ਨਾ ਕਰੋ। ਕਿੰਨੇ ਟਾਈਮ ਬਾਅਦ ਆਪਾਂ ਰੀਫਾਈਨੈਂਸ ਕਰ ਸਕਦੇ ਹਾਂ ਜੇਕਰ ਘਰ ਲੈਣ? ਐਨੀ ਟਾਈਮ। ਹਾਂ, ਤੁਸੀਂ ਇਹਦੀ ਕੋਈ ਵੇਟ ਨਹੀਂ ਹੁੰਦੀ। ਤੁਹਾਨੂੰ ਲੋਕ ਕਈ ਕਹਿੰਦੇ ਆ 6 ਮਹੀਨੇ ਵੇਟ ਕਰ ਲਓ, ਇੱਦਾਂ ਕਰ ਲਓ, ਐਸੀ ਕੋਈ ਗੱਲਬਾਤ ਨਹੀਂ ਹੈਗੀ। ਜੇ ਸਪੋਜ਼ ਕਰੋ ਤੁਸੀਂ ਘਰ ਦੀ ਮੋਰੀ ਕਰਾਈ ਸੀ, ਤੁਹਾਡਾ ਵਿਆਜ ਸੀਗਾ 7%, ਅੱਜ ਉਹ ਵਿਆਜ 5% ਹੈਗਾ, ਲੈਟਸ ਡੂ ਇਟ ਰਾਈਟ ਅਵੇ, ਇਟਸ ਅ ਗੁੱਡ ਰੇਟ। ਸੋ ਹੁਣ ਇਸ ਵੇਲੇ ਰੀਫਾਈਨੈਂਸ ਦਾ ਕੰਮ ਵੀ ਪਿਕ ਕਰੂਗਾ, ਪਰ ਇਸ ਦੇ ਨਾਲ ਨਾਲ ਪ੍ਰਵੀਨ ਭਾਈ ਜਿਹੜੀ ਇੱਕ ਖਬਰ ਨੂੰ ਮੈਂ ਥੋੜਾ ਜ਼ਿਆਦਾ ਅਹਿਮੀਅਤ ਦੇਣਾ ਚਾਹੁੰਦਾ ਉਹ ਇਹ ਹੈਗੀ ਹੈ ਵੀ ਇਸ ਦੇ ਨਾਲ ਨਾਲ ਘਰਾਂ ਦੀਆਂ ਪ੍ਰਾਈਸਿਸ ਤੇ ਵੀ ਫਰਕ ਪੈ ਸਕਦਾ। ਠੀਕ ਹੈ। ਸੋ ਡੋਂਟ ਵੇਟ ਟੂ ਮਚ। ਜੇ ਤੁਸੀਂ ਪੇਮੈਂਟ ਟੂ, ਹਾਂ ਆਪਣੇ ਤੁਸੀਂ ਜੇਬ ਜ਼ਰੂਰ ਦੇਖੋ, ਅਫੋਰਡੇਬਿਲਿਟੀ ਦੇਖੋ ਵੀ ਕਿਰਾਇਆ ਇੰਨਾ ਹੈਗਾ, ਘਰ ਦੀ ਕਿਸ਼ਤ ਨਹੀਂ ਹੈਗੀ ਹੈ, ਮੇਰਾ ਕੰਮ ਚੰਗਾ ਚੱਲ ਰਿਹਾ ਹੈਗਾ, ਮੈਂ ਘਰ ਤੇ ਲੈਣਾ ਹੀ ਲੈਣਾ, ਹੁਣ ਮੈਂ ਪੈਸੇ ਵੀ ਜੁੜੇ ਹੋਏ ਨੇ, ਤੁਸੀਂ ਘਰ ਲੈ ਲਓ। ਵਿਆਜ ਦੀ ਤੁਸੀਂ ਵੇਟ ਬਾਅਦ ਚ ਕਰੋ, ਕਿਉਂਕਿ ਜਿਹੜਾ ਵਿਆਜ ਹੈ ਉਹ ਤੁਹਾਡੇ ਕੰਟਰੋਲ 'ਚ ਹੈ ਹੀ ਨਹੀਂ। ਇਹ ਘੱਟ ਵੀ ਸਕਦਾ, ਉਹ ਵੱਧ ਵੀ ਸਕਦਾ। ਜਦੋਂ 3% ਸੀਗੇ, ਅਸੀਂ ਕਦੀ ਸੋਚਿਆ ਹੀ ਨਹੀਂ ਸੀ ਵੀ 3% ਤੇ ਵੀ ਵਿਆਜ ਆਉਣਗੇ। ਕਈਆਂ ਦੇ 3% ਤੋਂ ਘੱਟ ਵੀ ਹੋਏ ਨੇ, ਪਰ ਉਹ ਸਮਾਂ ਇੱਕ ਗੋਲਡਨ ਟਾਈਮ ਸੀਗਾ, ਉਹ ਨਿਕਲ ਚੁੱਕਾ। ਪਰ ਹੁਣ ਵੀ ਸਮਾਂ ਇਸ ਵੇਲੇ ਵੀ ਜਿਹੜਾ ਇਹ ਰੇਟ ਤੁਹਾਨੂੰ 5% ਜਾਂ 6% ਜਦੋਂ ਆ ਜਾਂਦਾ ਨਾ, ਡੋਂਟ ਵੇਟ ਟੂ ਲੌਂਗ। ਦੇਖੋ ਵਿਆਜ ਹਮੇਸ਼ਾ ਹੀ ਜ਼ਿਆਦਾਤਰ ਹਮੇਸ਼ਾ 10-11% ਤੇ ਲੱਗੇ ਚਾਗੇ ਰਹੇ ਆ ਪਹਿਲਾਂ। ਇਹ ਤੇ ਕੁਝ ਹੁਣ ਟਾਈਮ ਤੋਂ ਅਸੀਂ ਦੇਖਣਾ ਸ਼ੁਰੂ ਕੀਤਾ ਵੀ 2.5-3% ਦੀ ਗੱਲ ਹੋਣੀ ਸ਼ੁਰੂ ਹੋ ਗਈ ਸੀਗੀ, ਪਰ ਇਹ ਇੱਕ ਬਹੁਤ ਹੀ ਅਜੀਬ ਜਿਹਾ ਸਮਾਂ ਸੀਗਾ। ਸੋ ਇਹ ਸਮਾਂ ਸ਼ਾਇਦ ਨਾ ਆਵੇ। ਸੋ ਇਸ ਵੇਲੇ ਜੇ ਤੁਸੀਂ ਘਰ ਲੈਣਾ ਚਾਹੁੰਦੇ ਜੇ, ਡੋਂਟ ਵੇਟ ਟੂ ਲੌਂਗ, ਯੂ ਸ਼ੁੱਡ ਬਾਏ ਇਟ ਆਪਣੇ ਰੀਅਲ estate ਏਜੰਟ ਨਾਲ, ਔਰ ਖਾਸ ਕਰ ਸਾਡੀ ਕੰਪਨੀ ਜ਼ੈਂਡਰ ਮਾਰਗੇਜ, ਤੁਸੀਂ ਜ਼ਰੂਰ ਕਾਲ ਕਰੋ। ਤੁਹਾਡਾ ਕੋਈ ਵੀ ਸਵਾਲ ਹੋਵੇ ਅਸੀਂ ਉਸ ਦਾ ਜਵਾਬ ਦੇਵਾਂਗੇ। ਠੀਕ ਹੈ। ਤੁਸੀਂ ਮਤਲਬ ਇਹ ਵੀ ਜਿਵੇਂ ਤੁਸੀਂ ਕਿਹਾ ਵੀ ਹੁਣ ਘਰ ਲੈਣ ਵਾਲੇ ਜਿਹੜੇ ਬੰਦੇ ਉਹਨਾਂ ਦੀ ਗਿਣਤੀ ਵੱਧ ਜੂਗੀ, ਇਸ ਕਰਕੇ ਮਾਰਕੀਟ ਦੇ ਵਿੱਚ ਉਹ ਪ੍ਰਾਈਸ ਵੀ ਹਾਈ ਹੋ ਜੂਗਾ ਫਿਰ ਜਦੋਂ ਇੱਕ ਚੀਜ਼ ਦੇ ਕਈ ਗਾਹਕ ਨਹੀਂ ਤਾਂ। ਹਾਂਜੀ। ਹੁਣ ਚੀਜ਼ ਇੱਕ ਹੋਵੇ, ਗਾਹਕ 6 ਹੋਣ, ਉਹਦਾ ਪ੍ਰਾਈਸ ਤੇ ਵਧਣਾ ਕਿਉਂਕਿ ਜਿਹੜੇ ਇੱਕ ਨੇ ਪ੍ਰਾਈਸ ਨਹੀਂ ਦਿੱਤੀ, ਦੂਜੇ ਨੇ ਪਾਣੀ, ਜਿਹੜਾ ਜ਼ਿਆਦਾ ਲੋੜਵੰਦ ਉਹਨੇ ਜ਼ਿਆਦਾ ਆਫਰ ਦੇ ਦੇਣੀ ਹੈ, ਤੁਹਾਡਾ ਮੌਕਾ ਨਹੀਂ ਲੱਗਣਾ। ਹਾਂਜੀ, ਇਹ ਸਹੀ ਹੈ। ਇਹ ਹਮੇਸ਼ਾ ਜਦੋਂ ਪਹਿਲਾਂ ਵਿਆਜ ਬੜੇ ਘੱਟ ਸੀ, ਉਦੋਂ ਇੱਕ ਇਹ ਬੜੀ ਵੱਡੀ ਪ੍ਰੋਬਲਮ ਸੀਗੀ ਵੀ ਜਦੋਂ ਤੁਸੀਂ ਘਰ ਸੇਲ 'ਚ ਲੱਗਦਾ ਸੀਗਾ ਤੇ ਰਾਈਟ ਵੇ ਅਗਲੇ ਦਿਨ ਹੀ ਉਹ ਵਿਕ ਜਾਂਦਾ ਸੀਗਾ, ਕਿਉਂਕਿ ਆਲਰੇਡੀ ਬਾਇਰ ਬੜੇ ਸੀਗੇ, ਵਿਆਜ ਬੜੇ। ਇਸ ਟਾਈਮ ਲਿਸਟਿੰਗ ਨਿਕਲ ਰਹੀ ਹੈ। ਹਾਂਜੀ, ਜਾ ਰਹੀ ਹੈ। ਦੇਖੋ ਜਿੱਥੋਂ ਤੱਕ ਲਿਸਟਿੰਗ ਦੀ ਗੱਲ ਹੈਗੀ ਪ੍ਰਵੀਨ ਭਾਜੀ, ਜੇ ਤੁਸੀਂ ਘਰ ਨੂੰ ਸਹੀ ਪ੍ਰਾਈਸ ਤੇ ਲਾਉਂਦੇ ਹੋ ਤੇ ਉਹ ਨਿਕਲ ਜਾਂਦੇ ਹੈਗੇ। ਠੀਕ ਹੈ। ਅਕਸਰ ਸਾਡੀ ਜੇ ਉਮੀਦਾਂ ਜ਼ਿਆਦਾ ਦੇ ਵਿੱਚ ਇਹ ਹੁੰਦਾ ਵੀ ਜਦੋਂ ਘਰ ਲੈਣਾ ਹੋਵੇ ਤੇ ਘੱਟ ਤੋਂ ਘੱਟ ਪ੍ਰਾਈਸ ਤੇ, ਤੇ ਜਦੋਂ ਘਰ ਵੇਚਣਾ ਹੋਵੇ ਵੀ ਸਭ ਤੋਂ ਵੱਧ ਤੋਂ ਵੱਧ ਪ੍ਰਾਈਸ ਤੇ ਵੇਚੀਏ। ਸੋ ਬੀ ਮਾਈਂਡਫੁਲ, ਬੀ ਜੈਨੂਅਨ, ਸਹੀ ਪ੍ਰਾਈਸ ਲਾਓ ਤੇ ਘਰ ਸਹੀ ਟਾਈਮ ਤੇ ਵਿਕ ਵੀ ਜਾਂਦਾ। ਹਾਊਸਿੰਗ ਉੱਪਰ ਇਹਦਾ ਕੀ ਅਸਰ ਪਊਗਾ ਜੀ? ਦੇਖੋ ਜੀ, ਮੋਸਟ ਲਾਈਕਲੀ ਜੇ ਤੇ ਰੇਟ ਕੰਟੀਨਿਊਸਲੀ ਘਟਦੇ ਰਹੇ ਤੇ ਜਿਹੜੇ ਘਰਾਂ ਦੀਆਂ ਪ੍ਰਾਈਸਿਸ ਹੈਗੀਆਂ ਉਹ ਵਧਣ ਦੇ ਚਾਂਸ ਜ਼ਿਆਦਾ ਹੈਗੇ। ਕਿਉਂਕਿ ਫਿਰ ਜ਼ਿਆਦਾ ਲੋਕਾਂ ਨੂੰ ਸੋਚਣਾ ਯਾਰ ਵੀ ਉਹ ਜਿਹੜੇ ਲੈਣ ਵਾਲੇ ਹੈਗੇ, ਜਿਨ੍ਹਾਂ ਨੂੰ ਘਰ ਚਾਹੀਦਾ ਹੈਗਾ, ਕਿ ਉਸ ਨੂੰ ਘਰ ਲੈ ਲਈਏ। ਉਹ ਫਿਰ ਕਹਿ ਲਓ ਵੀ ਜਿਹੜੀ ਅਸੀਂ ਗੱਲ ਕਰਨੇ ਆ ਬਿਡਿੰਗ ਵਾਰ, ਇੱਕ ਤੁਸੀਂ ਸੁਣਦੇ ਹੋਗੇ ਸ਼ਬਦ ਬਿਡਿੰਗ ਵਾਰ। ਬਿਡਿੰਗ ਵਾਰ 'ਚ ਹੁੰਦਾ ਵੀ ਜੇ ਘਰ ਲੱਗਾ 5 ਲੱਖ ਦਾ, ਕੋਈ ਕਹਿੰਦਾ ਮੈਂ 5.5 ਦੇਣ ਨੂੰ ਵੀ ਤਿਆਰ ਹੈਗਾ, ਕਿਉਂਕਿ ਉਹਨੂੰ ਘਰ ਦੀ ਲੋੜ ਹੈਗੀ, ਉਹਨਾਂ ਨੂੰ ਪੇਮੈਂਟ ਉਹਨੂੰ ਥੋੜੀ ਘੱਟ ਲੱਗਦੀ, ਘੱਟ ਗਿਆ। ਸੋ ਜੇ ਕੰਟੀਨਿਊਸਲੀ ਅਗਰੈਸਿਵਲੀ, ਔਰ ਇਹ ਵੀ ਚਾਂਸਿਸ ਹੈਗੇ ਪ੍ਰਵੀਨ ਭਾਜੀ ਵੀ ਜਿਹੜੀ ਸਰਕਾਰ ਦੀ ਅਨਾਉਂਸਮੈਂਟ ਇਹ ਵੀ ਹੈਗੇ ਵੀ ਸਾਲ ਦੇ ਵਿੱਚ ਸ਼ਾਇਦ 2 ਹੋਰ ਰੇਟ ਘੱਟ ਆਉਣਗੇ। ਇੱਕ ਤਾਂ ਇਲੈਕਸ਼ਨਾਂ ਦਾ ਸਮਾਂ ਹੈਗਾ, ਦੂਸਰਾ ਲੱਕ ਤੋੜਤਾ ਇਹਨਾਂ ਨੇ ਪੰਜਾਬੀਆਂ ਦਾ, ਸਾਰਿਆਂ ਦਾ ਹੀ, ਜਿਹਨਾਂ ਨੇ ਘਰ ਲੈਣੇ ਸੀ ਵੀ ਵਿਆਜ ਇਹਨੇ ਚੱਕਤੇ। ਹਰ ਇੱਕ ਇੰਡਸਟਰੀ ਤੇ ਬਹੁਤ ਜ਼ਿਆਦਾ ਨੈਗੇਟਿਵ ਇਫੈਕਟ ਪਿਆ, ਬਹੁਤ ਜ਼ਿਆਦਾ। ਹੁਣ ਜੇ ਥੋੜੀ ਚੰਗੀ ਖਬਰ ਆਊਗੀ ਤੇ ਸਾਰੇ ਉਹ ਭੱਜ ਦੌੜ ਜੀ ਵੱਧ ਜਾਣੀ ਹੈ ਵੀ ਅਸੀਂ ਵੀ ਘਰ ਲੈ ਲਈਏ। ਸੋ ਘਰਾਂ ਦੇ ਪ੍ਰਾਈਸਿਸ ਵਧਣ ਦੇ ਚਾਂਸ ਇਸ ਵੇਲੇ ਥੋੜੇ ਬਣਦੇ ਜਾਂਦੇ। ਇੱਕ ਇਹ ਵੀ ਕਾਰਨ ਹੈ, ਜੇਕਰ ਆਪਾਂ ਜਿਵੇਂ ਤੁਸੀਂ ਇਲੈਕਸ਼ਨਸ ਦਾ ਜ਼ਿਕਰ ਕੀਤਾ, ਇੱਕ ਇਹ ਵੀ ਕਾਰਨ ਹੈ ਕਿ ਜਿਹੜਾ ਪਿਛਲਾ ਦੌਰ ਲੰਘਿਆ ਕੁਝ ਕੁ ਮਹੀਨਿਆਂ ਦਾ ਜਾਂ 1 ਸਾਲ ਦੇ ਕਰੀਬ ਦਾ ਜਿਹੜਾ ਦੌਰ ਸੀਗਾ, ਉਹ ਇਹ ਵੀ ਸੀਗਾ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਸੀਗਾ ਜੌਬ ਪਤਾ ਨਹੀਂ ਰਹਿਣੀ ਹੈ ਕਿ ਨਹੀਂ ਰਹਿਣੀ, ਕੋਈ ਹਾਰਡ ਫਾਈਨੈਂਸ਼ੀਅਲ ਡਿਸੀਜਨ ਨਾ ਲੈ ਲਈਏ ਜਿਹਦੇ ਨਾਲ ਬਾਅਦ ਦੇ ਵਿੱਚ ਕੋਈ ਜੋਖਮ ਚੁੱਕਣਾ ਪਵੇ। ਸੋ ਮੇਰੇ ਖਿਆਲ ਉਹ ਵੀ ਵੇਟ ਕਰ ਰਹੇ ਸੀਗੇ ਤੇ ਉਹ ਵੀ ਲਿਸਟ ਕਾਫੀ ਲੰਬੀ ਹੋਣੀ ਹੈ ਇਹੋ ਜਿਹੇ ਲੋਕਾਂ ਦੀ ਵੀ। ਹਾਂਜੀ, ਦੇਖੋ ਜਿਹੜੇ ਜਿੱਥੋਂ ਤੱਕ ਦੇ ਬਾਇਰਸ ਦੀ ਗੱਲ ਹੈਗੀ ਹੈ, ਪਿਛਲੇ 8-9 ਸਾਲ ਹੀ ਕਹਿ ਲਓ। ਹਾਂਜੀ, ਸਾਲ ਹੀ ਕਹਿ ਸਕਦੇ। ਉਹ ਸਾਰੇ ਵੇਟ ਐਂਡ ਸੀ ਵਾਲੀ ਅਪਰੋਚ ਰੱਖਦੇ, ਕਿਉਂਕਿ ਲੇ ਆਫਸ ਵੀ ਹੋ ਰਹੀਆਂ ਸੀ ਤੇ ਇੰਟਰਸਟ ਰੇਟ ਵੀ ਇੱਕ ਕਾਰਨ ਸੀਗਾ, ਇਨਫਲੇਸ਼ਨ ਵੀ ਕਿਤੇ ਨਾ ਕਿਤੇ ਮਾਈਂਡ 'ਚ ਆਉਂਦਾ ਤਾਂ ਹੈਗਾ ਹੀ। ਹਾਂਜੀ, ਨਹੀਂ ਬਿਲਕੁਲ ਜੀ। ਇਹਦੇ ਵਿੱਚ ਦੇਖੋ ਜਿਹੜੀ ਬਾਇਰਸ ਦੀ ਸੋਚ ਸੀਗੀ ਨਾ ਇੱਕਦਮ ਬਦਲ ਗਈ ਸੀ। ਕਈਆਂ ਨੇ ਤੇ ਆਪਣਾ ਕਹਿ ਲਓ ਵੀ ਘਰ ਦਾ ਸੁਪਨਾ ਛੱਡਤਾ ਸੀ, ਕਈਆਂ ਨੇ ਪੋਸਟਪੋਨ ਲੰਬੇ ਸਮੇਂ ਪੋਸਟਪੋਨ, ਕਈਆਂ ਨੇ ਲੈ ਵੀ ਲਏ ਘਰ। ਜਿਹੜੇ ਇੱਕ ਬੜੀ ਖੁਸ਼ੀ ਦੀ ਗੱਲ ਇਹ ਕਿ ਜਿਨ੍ਹਾਂ ਨੇ ਘਰ ਲਏ ਸੀਗੇ, ਸਪੋਜ਼ ਕਰੋ ਹੁਣ ਲੈਣ ਲੱਗੇ ਆ, ਜਿਨ੍ਹਾਂ ਨੇ ਪਹਿਲਾਂ ਲਏ ਸੀਗੇ, ਆ ਚੁੱਕੇ ਨੇ, ਹੁਣ ਕਈ ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ, ਪਰ ਜਦੋਂ ਵੀ ਉਹਨਾਂ ਨੂੰ ਮਿਲੀਦਾ ਤੇ ਖੁਸ਼ੀ ਹੁੰਦੇ ਨੇ ਉਹ
ਕਿਤੇ ਐਂ ਤਾਂ ਨਹੀਂ ਕਹਿੰਦੇ ਫਸਾਤਾ ਤੁਸੀਂ ਸਾਨੂੰ? ਇਹੋ ਜੀ ਖਬਰ ਬਹੁਤ ਘੱਟ ਆਉਂਦੀ ਜੀ। ਕੋਈ ਕਹ ਲਓ ਵੀ ਅਨਸੈਟੀਸਫਾਈਡ ਹੋਏ ਭਾਈ ਅਸੀਂ ਘਰ ਲੈ ਕੇ ਬੜੀ ਵੱਡੀ ਗਲਤੀ ਕੀਤੀ, ਇਹੋ ਜੀ ਗੱਲ ਸੁਣਨੀ ਆਂਦੀ। ਇਹਦਾ ਆਪੋਜ਼ਿਟ ਜੋ ਹੀ ਸੁਣਿਆ ਭਾਜੀ ਬੜਾ ਫਾਇਦਾ ਹੋਇਆ। ਹੁਣ ਘਰ ਦੇ ਵਿੱਚ 2 ਲੱਖ ਬਣ ਗਿਆ, ਕੋਈ ਕਹਿੰਦਾ 2.5 ਲੱਖ ਬਣ ਗਿਆ, ਕੋਈ ਕਹਿੰਦਾ 1.25 ਲੱਖ ਬਣਿਆ, ਕੋਈ ਕਹਿੰਦਾ ਭਾਜੀ ਮੈਂ ਵੈਸੇ ਹੀ ਬੜਾ ਖੁਸ਼ ਹਾਂ ਕਿ ਸ਼ਾਮੀ ਮੈਂ ਆਪਣੇ ਘਰੇ ਜਾਣਾ। ਹਾਂਜੀ, ਇੰਨੀ ਬੜੀ ਖੁਸ਼ੀ ਹੈ। ਮੇਰੇ ਨਿਆਣੇ ਆਪਣੇ ਆਪਣੇ ਕਮਰੇ 'ਚ ਹੈਗੇ ਆ, ਮੇਰੇ ਡੈਡੀ ਵੀ ਆਏ ਹੋਏ ਆ, ਉਹਨਾਂ ਦਾ ਆਪਣਾ ਸੈਪਰੇਟ ਵਿੱਚ ਰੂਮ ਵੀ ਹੈਗਾ। ਸੋ ਜਿਹੜਾ ਘਰ ਹੈਗਾ ਇਹਦਾ ਨਾਂ ਹੋਮ, ਇਹ ਸਵੀਟ ਹੋਮ ਹੈਗਾ ਜੀ। ਇਹ ਬਹੁਤ ਇੱਕ ਸਹੀ ਚੀਜ਼ ਹੈਗੀ ਜੀ। ਜੀ ਬਿਲਕੁਲ। ਤੇ ਜ਼ੈਂਡਰ ਮੌਰਗੇਜ ਕਿਹੜੇ ਏਰੀਏ ਕਵਰ ਕਰਦਾ ਤੇ ਕਿਹੜੀਆਂ ਤੁਸੀਂ ਸਰਵਿਸਿਜ਼ ਦਿੰਦੇ ਹੋ? ਹਾਂਜੀ, ਥੈਂਕ ਯੂ। ਦੇਖੋ ਜ਼ੈਂਡਰ ਮੌਰਗੇਜ ਜਾਂ ਰੀਅਲ ਸਟੇਟ ਇੰਕ, ਅਸੀਂ ਇਹਦੇ ਵਿੱਚ ਹੋਮ ਲੋਨਸ ਦਾ ਕਾਫੀ ਕੰਮ ਕਰਨੇ ਆ। ਔਰ ਮੈਂ ਸਭ ਨੂੰ ਇਹ ਵੀ ਕਹਿਣਾ ਚਾਹਾਂਗਾ ਜੇ ਤੁਸੀਂ ਕਿਤੇ ਲੋਨ ਕਰਾ ਰਹੇ ਹੋ, ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਕੋਈ ਚੀਜ਼ ਸਮਝ ਨਹੀਂ ਆਉਂਦੀ, ਤੁਹਾਨੂੰ ਮੁਸ਼ਕਿਲ ਆ ਰਹੀ ਹੈ, ਤੁਹਾਡਾ ਲੋਨ ਅਫਸਰ ਤੁਹਾਡਾ ਫੋਨ ਨਹੀਂ ਚੱਕਦਾ, ਤੁਸੀਂ ਜ਼ੈਂਡਰ ਮੌਰਗੇਜ ਜਾਂ ਰੀਅਲ ਸਟੇਟ ਇੰਕ ਵਿੱਚ ਜ਼ਰੂਰ ਕਾਲ ਕਰਨੀ ਹੈ। ਨੰਬਰ ਮੈਂ ਸਭ ਨੂੰ ਦੱਸ ਦੇਣਾ ਜੀ, 559 905 2575 ਮੇਰਾ ਨੰਬਰ ਹੈਗਾ। ਇਸ ਨੰਬਰ ਤੁਸੀਂ ਟੈਕਸਟ ਵੌਇਸ ਮੇਲ ਵੀ ਛੱਡ ਸਕਦੇ ਹੋ। 5599 905 2575। ਅਸੀਂ ਮੌਰਗੇਜ ਦੇ ਨਾਲ ਨਾਲ ਰੀਅਲ ਸਟੇਟ ਦਾ ਵੀ ਕਾਫੀ ਕੰਮ ਕਰਨੇ ਆ। ਜੇ ਤੁਸੀਂ ਘਰ ਵੇਚਣਾ ਹੈਗਾ ਜਾਂ ਤੁਸੀਂ ਘਰ ਲੈਣਾ ਚਾਹੁੰਦੇ ਜੇ, ਤੁਸੀਂ ਘਰ ਲੈਣਾ ਚਾਹੁੰਦੇ ਸੀ, ਉਹਦੇ ਵਿੱਚ ਤੁਹਾਨੂੰ ਘਰ ਵੀ ਲੱਭ ਕੇ ਦੇਵਾਂਗੇ, ਨਾਲ ਨਾਲ ਉਸ ਦੀ ਜਿਹੜੀਆਂ ਲੋਨ ਦੀਆਂ ਸਰਵਿਸਿਜ਼ ਆ ਉਹ ਵੀ ਤੁਹਾਨੂੰ ਦੇਵਾਂਗੇ। ਇਸ ਤੋਂ ਇਲਾਵਾ ਜ਼ੈਂਡਰ ਮੌਰਗੇਜ ਜਾਂ ਰੀਅਲ ਸਟੇਟ ਇੰਕ ਕਮਰਸ਼ੀਅਲ ਰੀਅਲ ਸਟੇਟ ਦੇ ਵਿੱਚ ਕਾਫੀ ਇਨਵੋਲਵਡ ਹੈ। ਅਸੀਂ ਕਮਰਸ਼ੀਅਲ ਰੀਅਲ ਸਟੇਟ ਦੇ ਘਰ ਦੇ ਸਪੋਜ਼ ਕਰੋ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਜੇ, ਉਸ ਦਾ ਲੋਨ ਕਰਾਂਗੇ। ਤੁਸੀਂ ਬਿਜ਼ਨਸ ਲੈਣਾ ਚਾਹੁੰਦੇ ਜੇ ਜਾਂ ਵੇਚਣਾ ਚਾਹੁੰਦੇ ਜੇ, ਉਹ ਵੀ ਕਰਨੇ ਹੈਗੇ ਆ। ਠੀਕ ਹੈ। ਜ਼ੈਂਡਰ ਕੈਪੀਟਲ ਕਾਰਪ ਜਿਹੜੀ ਸਾਡੀ ਕੰਪਨੀ ਹੈਗੀ ਹੈ ਜੀ, ਇਸ ਦੇ ਤਹਿਤ ਅਸੀਂ ਕਮਰਸ਼ੀਅਲ ਜਿਹੜੀ ਇਕਵਿਪਮੈਂਟ ਫਾਈਨੈਂਸ ਹੈਗੇ, ਜਿਹਦੇ ਜਿਹੜੇ ਸਾਡੇ ਭੈਣ ਭਰਾ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ, ਜੇ ਕਿਸੇ ਨੇ ਟ੍ਰੇਲਰ ਲੈਣਾ ਹੈਗਾ ਜਾਂ ਉਹਦਾ ਲੋਨ ਕਰਾਉਣਾ ਹੈਗਾ, ਅਸੀਂ ਉਹ ਕੰਮ ਕਰਨੇ ਹੈਗੇ ਆ। ਸੋ ਉਹਦੇ ਵਿੱਚ ਹਾਂਜੀ ਜੀ ਬਿਜ਼ਨਸ ਲਿਸਟਿੰਗ ਬਾਰੇ ਜੇ ਕੋਈ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦਾ ਜ਼ਿਆਦਾ ਇੰਟਰਸਟ ਰਹਿੰਦਾ, ਉਹਦੇ ਬਾਰੇ ਕੋਈ ਐਂਟਰੀ ਹੈ ਜੀ ਤਾਂ ਉਹ ਦੱਸ ਸਕਦੇ ਤੁਸੀਂ? ਹਾਂਜੀ ਬਿਲਕੁਲ। ਦੇਖੋ ਜੇ ਤੁਸੀਂ ਤੁਹਾਡਾ ਕੋਈ ਵੀ ਬਿਜ਼ਨਸ ਹੈਗਾ, ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਅਸੀਂ ਕਾਫੀ ਕੰਮ ਕਰਨੇ ਹੈਗੇ ਆ। ਔਰ ਜਿਵੇਂ ਜੋ ਸਟੇਟ ਆਫ ਕੈਲੀਫੋਰਨੀਆ ਕਰਨਾ, ਇਹਦੇ ਵਿੱਚ ਇਹ ਨਹੀਂ ਹੈਗਾ ਵੀ ਜੇ ਅਸੀਂ ਫ੍ਰੈਜ਼ਨੋ ਬੇਸ ਹੈਗੇ, ਬਿਲਕੁਲ ਤੁਸੀਂ ਭਾਵੇਂ ਮੋਡੈਸਟੋ ਕਾਲ ਕਰੋ ਜਾਂ ਤੁਸੀਂ ਸੈਕਰਾਮੈਂਟੋ 'ਚ ਹੈਗੇ ਹੋ, ਬੇਕਰਸਫੀਲਡ ਹੈਗੇ ਹੋ, LA ਹੈਗੇ ਹੋ, ਸੈਨ ਡਿਏਗੋ ਹੈਗੇ ਹੋ, ਕਿਤੇ ਵੀ ਹੈਗੇ ਹੋ। ਕਈ ਵਾਰ ਇਹ ਹੁੰਦਾ ਵੀ ਅਸੀਂ ਕਾਲਾਂ ਇਹ ਵੀ ਸਾਨੂੰ ਆਉਂਦੀਆਂ ਵੀ ਅਸੀਂ ਇੰਡੀਆਨਾ 'ਚ ਹੈਗੇ ਭਾਜੀ, ਅਸੀਂ ਕੈਲੀਫੋਰਨੀਆ ਮੂਵ ਹੋਣਾ, ਅਸੀਂ ਉਹਨਾਂ ਦੀ ਵੀ ਹੈਲਪ ਕਰ ਸਕਦੇ ਹਾਂ। ਕੋਈ ਕਹਿੰਦਾ ਜੀ ਅਸੀਂ ਯੂਰਪ ਤੋਂ ਕਾਲ ਕਰ ਰਹੇ ਹਾਂ, ਕੋਈ ਇੰਗਲੈਂਡ ਤੋਂ ਕਾਲ ਆ ਜਾਂਦੀ ਹੈ। ਸੋ ਸਾਨੂੰ ਕਿਉਂਕਿ ਤੁਹਾਡੇ ਸ਼ੋਅ ਦੀ ਰੀਚ ਬੜੀ ਹੈਗੀ ਹੈ, ਹਰ ਪਾਸੇ ਦੁਨੀਆ 'ਚ ਤੁਹਾਨੂੰ ਦੁਨੀਆ ਸੁਣਦੀ ਹੈਗੀ ਹੈ। ਤੇ ਕਿਸੇ ਵੀ ਭੈਣ ਭਰਾ ਦਾ ਕੋਈ ਸਵਾਲ ਹੋਵੇ ਤੇ ਮੇਰੇ ਨੰਬਰ 559 905 2575 ਜੀ। ਇੱਕ ਹੋਰ ਜਿਹੜੀ ਆਮ ਡਿਬੇਟ ਕਹਿ ਲਓ ਜਾਂ ਇੱਕ ਬਹਿਸ ਕਹਿ ਲਓ ਜਾਂ ਇੱਕ ਆਪਣੀ ਥਿਊਰੀ ਆ ਹਰ ਇੱਕ ਬੰਦੇ ਦੀ। ਕੁਝ ਬੰਦੇ ਬਿਜ਼ਨਸ ਨੂੰ ਤਰਜੀਹ ਦਿੰਦੇ ਆ, ਜਿਹੜੇ ਸਟਰਗਲਰ ਨੇ, ਘਰ ਲੈਣਾ ਚਾਹੁੰਦੇ ਨੇ। ਕੁਝ ਕਹਿੰਦੇ, ਕਈਆਂ ਦਾ ਜਿਵੇਂ ਤੁਸੀਂ ਕਿਹਾ ਕਿ ਇੱਕ ਫੀਲ ਆ, ਬੰਦਾ ਕਹਿੰਦਾ ਕਿ ਮੈਂ ਸ਼ਾਮ ਨੂੰ ਘਰੇ ਆ ਗਿਆ, ਮਤਲਬ ਉਹਦੇ ਲਈ ਜਿਹੜੀਆਂ ਦੂਜੀਆਂ ਫਾਈਨੈਂਸ਼ੀਅਲੀ ਟ੍ਰਾਂਜੈਕਸ਼ਨਸ ਨੇ ਉਹ ਮੈਨੇ ਨਹੀਂ ਰੱਖਦੀਆਂ, ਕਿਉਂਕਿ ਉਹਨੂੰ ਲੱਗਦਾ ਕਿ ਮੇਰੇ ਮਾਂ-ਬਾਪ ਮੇਰੇ ਬੱਚੇ ਘਰੇ ਨੇ ਤਾਂ ਵਧੀਆ, ਮਤਲਬ ਕੋਈ ਰੈਂਟਲ ਜਿਹੜੀਆਂ ਦਿੱਕਤਾਂ ਨੇ, ਪਰੇਸ਼ਾਨੀਆਂ ਨੇ, ਮੈਂ ਉਹ ਤੋਂ ਬਚਿਆ ਹੋਇਆ। ਕੁਝ ਘਰ ਲੈਣ ਨੂੰ ਪਹਿਲ ਦਿੰਦੇ ਆ। ਕਿ ਤੁਸੀਂ ਤੁਹਾਡੇ ਅਕੋਰਡਿੰਗ ਕਿਹੜੀ ਚੀਜ਼ ਥਿਊਰੀ ਜਿਹੜੀ ਹੈ ਜ਼ਿਆਦਾ ਵਰਕ ਕਰਦੀ? ਦੇਖੋ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਹੈਗਾ ਪ੍ਰਵੀਨ ਭਾਜੀ, ਮੈਂ ਇਹ ਦੇਖਿਆ ਵੀ ਜਿਹੜੇ ਤੇ ਬੰਦੇ ਜੌਬ ਰੱਖਦੇ ਆ, ਹਾਂਜੀ, ਜਿਨ੍ਹਾਂ ਦੀ ਕਹ ਲਓ ਵੀ ਜੌਬ ਹੈਗੀ ਹੈ, ਕੋਈ ਜੌਬ ਤੇ ਜਾਂਦਾ ਉਹਨੂੰ W2 ਮਿਲਦਾ ਹੈਗਾ, ਉਸ ਕਮਿਊਨਿਟੀ 'ਚ ਹੈਗੇ ਆ, ਉਹ ਨਾਰਮਲੀ ਘਰ ਨੂੰ ਪਹਿਲਾਂ ਅਹਿਮੀਅਤ ਦਿੰਦੇ ਆ ਵੀ ਅਸੀਂ ਘਰ ਲੈ ਲਈਏ। ਜਿਹੜੇ ਬਿਜ਼ਨਸ ਮਾਈਂਡਡ ਹੈਗੇ ਆ, ਉਹਨਾਂ ਦਾ ਰੁਖ ਹੁੰਦਾ ਵੀ ਆ ਬਿਜ਼ਨਸ ਚਲਾ ਲਈਏ ਜੀ, ਉਹ ਕਹ ਲਓ ਵੀ ਆਪਣਾ ਬਿਜ਼ਨਸ ਚਲਾ ਕੇ ਫੇਰ ਘਰ ਲੈਂਦੇ ਹੈਗੇ। ਸੋਚ ਆਪਣੀ ਆਪਣੀ ਹੈਗੀ। ਬਟ ਮੈਂ ਇਹ ਦੇਖਿਆ ਵੀ ਜਿਵੇਂ ਹੁਣ ਟਰੱਕਿੰਗ ਦੀ ਗੱਲ ਕਰੀਏ ਜੀ, ਹੁਣ ਟਰੱਕਿੰਗ ਇੰਡਸਟਰੀ ਦੇ ਵਿੱਚ ਸਾਡੇ ਜਿਹੜੇ ਵੀ ਸੱਜਣ ਭੈਣ ਭਰਾ ਹੈਗੇ ਨੇ, ਜਦੋਂ ਕੰਮ ਕਰਦੇ ਨੇ ਤੇ ਮੈਂ ਦੇਖਿਆ ਵੀ ਉਹ ਕਾਫੀ ਤੇਜ਼ੀ ਨਾਲ ਆਪਣਾ ਕੰਮ ਸੈੱਟ ਕਰ ਲੈਂਦੇ ਆ ਜੀ। ਤੇ ਕਈਆਂ ਨਾਲ ਤਾਂ ਇਹ ਵੀ ਦੇਖਿਆ ਵੀ 2 ਇਅਰਸ ਜਾਂ 3 ਇਅਰਸ ਦੇ ਵਿੱਚ ਉਹ ਆਪਣਾ ਘਰ ਬਣਾ ਲੈਂਦੇ। ਪਰ ਜਿਹੜੇ ਜੌਬ ਵਾਲੇ ਹੈਗੇ ਉਹਨਾਂ ਥੋੜਾ ਜਿਹਾ ਲੌਂਗਰ ਟਾਈਮ ਲੱਗਦਾ ਹੈਗਾ, ਕਿਉਂਕਿ ਉਹਨਾਂ ਨੂੰ ਥੋੜੇ ਪੈਸੇ ਜੋੜਨ ਦਾ ਜਾਂ ਉਹਨਾਂ ਦਾ ਕੋਈ ਬਿਜ਼ਨਸ ਹੈਗਾ, ਬਟ ਉਹ ਵੀ ਕਰ ਲੈਂਦੀ। ਚਲੋ ਪਰ ਸੋਚ ਆਪਣੀ ਹੈਗੀ ਹੈ। ਮੇਰਾ ਜਿਹੜਾ ਪਰਸਨਲ ਐਕਸਪੀਰੀਅੰਸ ਹੈ, ਮੈਂ ਇਹ ਦੇਖਿਆ ਵੀ ਜਿਹੜੇ ਬਿਜ਼ਨਸ ਓਨਰਸ ਹੈਗੇ ਆ ਉਹ ਥੋੜਾ ਘਰ ਜਲਦੀ ਲੈ ਲੈਂਦੇ, ਮਤਲਬ ਕਿ ਉਹ ਜਲਦੀ ਪੈਸੇ ਜੋੜ ਕੇ ਕ੍ਰੈਡਿਟ ਹਿਸਟਰੀ ਵਗੈਰਾ, ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਜਿਹੜੀਆਂ ਹੈਲਪ ਕਰਦੇ। ਜਦੋਂ ਇੱਕ ਵਾਰੀ ਸਪੋਜ਼ ਕਰੋ ਟਰੱਕ ਲੈ ਲਿਆ ਜਾਂ ਤੁਸੀਂ ਗੈਸ ਸਟੇਸ਼ਨ ਲੈ ਲਿਆ ਜਾਂ ਤੁਸੀਂ ਕੋਈ ਹੋਰ ਕੰਮ ਚਲਾ ਲਿਆ, ਤੁਹਾਡੀ ਇੱਕਦਮ ਇਨਕਮ ਬੜੀ ਵੱਧ ਜਾਂਦੀ ਹੈਗੀ। ਇਸ ਚੀਜ਼ 'ਚ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਵੀ ਜੇ ਤੁਸੀਂ ਅਜੇ ਘਰ ਨਹੀਂ ਲਿਆ, ਤੁਸੀਂ ਬਿਜ਼ਨਸ ਓਨਰ ਹੋ ਔਰ ਅਜੇ ਟੈਕਸ ਭਰਨ ਦਾ ਟਾਈਮ ਹੈਗਾ ਜਾਂ ਤੁਸੀਂ ਟੈਕਸ ਕਿੰਨਾ ਭਰਨਾ, ਇਹ ਬਹੁਤ ਇੰਪੋਰਟੈਂਟ ਰੱਖਦਾ। ਕਿ ਕਈ ਵਾਰੀ ਅਸੀਂ $1 ਮਿਲੀਅਨ ਦੀ ਗ੍ਰੋਸ ਸੇਲ ਦਿਖਾ ਕੇ ਜਿਹੜਾ ਨੈਟ ਦਾ ਜਦੋਂ ਘਰ ਲੈਣ ਜਾਈਦਾ ਤਾਂ ਪੇਪਰ ਲੈ ਕੇ ਕਹਿੰਦੇ ਭਾਜੀ ਬਹੁਤ ਇਨਕਮ ਹੈ, ਜਦੋਂ ਖਰਚੇ ਕੱਢ ਕੇ ਇਨਕਮ ਨੈਟ ਦੇਖੀਦੀ ਹੈ ਤੇ ਉਹ ਸਾਰੀ 24,000 ਰਹਿੰਦੀ ਹੈ। ਉਹ ਕਹਿੰਦੇ ਸਾਡਾ ਤੇ ਲੋਨ ਬੜਾ ਆਸਾਨੀ ਨਾਲ ਹੋ ਜਾਣਾ ਚਾਹੀਦਾ। ਕਿ ਸਹੀ ਹੋ ਵੀ ਸਕਦਾ ਵੀ ਸੀਗਾ, ਪਰ ਤੁਸੀਂ ਜੇ ਪਹਿਲਾਂ ਸਾਨੂੰ ਮਿਲ ਲੈਂਦੇ, ਕਿਉਂਕਿ ਅਸੀਂ ਡਿਸਕਸ ਕਰ ਸਕਦੇ ਹਾਂ, ਤੁਹਾਨੂੰ ਅਸੀਂ ਆਪਸ਼ਨਸ ਦੇ ਸਕਦੇ ਹਾਂ ਵੀ ਭਾਈ ਤੁਹਾਨੂੰ ਇੰਨੀ ਇਨਕਮ ਦੀ ਜ਼ਰੂਰਤ ਹੈਗੀ ਹੈ, ਟੈਕਸ ਦੇ ਕੋਈ ਸਵਾਲ ਉਹ ਤੁਹਾਡਾ ਅਕਾਊਂਟੈਂਟ ਜਵਾਬ ਦੇ ਸਕਦਾ, ਪਰ ਲੇਕਿਨ ਅਸੀਂ ਤੁਹਾਡੀ ਹੈਲਪ ਕਰਦੇ ਵੀ ਸਾਨੂੰ ਇੰਨੀ ਇਨਕਮ ਚਾਹੀਦੀ ਹੈ। ਫਿਰ ਅਸੀਂ ਵੀ ਵਰਕ ਇਨ ਟੈਂਡਮ, ਲਾਈਕ ਵੀ ਵਰਕ ਟੂਗੈਦਰ, ਤਾਂ ਉਹਦਾ ਕੋਈ ਸਹੀ ਹੱਲ
ਅਸੀਂ ਲੱਭ ਸਕਦੇ ਹਾਂ। ਜੀ ਜੀ, ਸੋ ਜਾਂਦੇ ਜਾਂਦੇ ਜੇ ਫੈਡ ਦੇ ਜਿਹੜੇ ਇੰਟਰਸਟਿਡ ਕਰ ਰਹੇ ਨੇ ਤਾਂ ਉਹਦੇ ਲਈ ਬਾਇਰਸ ਨੂੰ ਕੋਈ ਸਲਾਹ ਜਿਹੜੀ ਦੇਣੀ ਚਾਹੋ? ਹਾਂਜੀ ਦੇਖੋ, ਲਾਈਕ ਆਈ ਸੈਡ ਬਿਫੋਰ, ਘਰ ਲੈਣ ਦਾ ਸਮਾਂ ਹਮੇਸ਼ਾ ਹੀ ਵਧੀਆ ਹੁੰਦਾ। ਠੀਕ ਹੈ। ਹੁਣ ਥੋੜਾ ਜਿਹਾ ਇਹ ਹੈਗਾ ਵੀ ਫੈਡ ਦੀ ਜਿਹੜੀ ਪਾਲਿਸੀ ਹੈਗੀ ਆ, ਇੱਕ ਨਾ ਇਹ ਸਾਈਕਲ 'ਚ ਚੱਲਦੇ ਆ। ਹਾਂਜੀ ਇੱਕ ਸਾਈਕਲ ਸੀਗਾ ਵੀ ਰੇਟ ਵਧਾਈਏ ਵਧਾਈਏ ਵਧਾਈਏ, ਹੁਣ ਰੁਕ ਗਿਆ। ਜੀ, ਹੁਣ ਉੱਥੇ ਰੁਕ ਕੇ ਮਾਈਨਸ ਦੇ ਹੁਣ ਇਦਨ ਬਾਈ ਨੇ ਤੁਰ ਪਏ। ਹੂੰ ਇਹਦਾ ਬਸ ਇਹ ਖਿਆਲ ਰੱਖਿਓ ਵੀ ਜਿੱਦਣ ਪਾਸੇ ਤੁਰ ਪਏ ਨਾ, ਜਿਵੇਂ ਜਿਵੇਂ ਰੇਟ ਘਟ ਜਾਣਗੇ, ਘਰਾਂ ਦੀਆਂ ਪ੍ਰਾਈਸਿਸ ਨੂੰ ਥੋੜਾ ਆਪਣਾ ਜ਼ਰੂਰ ਮਾਈਂਡ 'ਚ ਰੱਖਿਓ। ਮੈਂ ਗਲਤ ਵੀ ਹੋ ਸਕਦਾ, ਪਰ ਮੋਸਟ ਲਾਈਕਲੀ ਥਿਊਰੀ ਇਹ ਕਹਿੰਦੀ ਹੈ ਵੀ ਜਿੱਥੇ ਇੱਕ ਦੀ ਜਗ੍ਹਾ 10 ਬਾਰ ਦਾ ਮਨ ਬਣ ਗਿਆ ਤੇ ਮੋਸਟ ਲਾਈਕਲੀ ਜਿਹੜੀ ਚੀਜ਼ ਸੇਲ ਤੇ ਲੱਗੀ ਹੈ ਉਹਦਾ ਭਾਅ ਵੱਧ ਜਾਊ। ਸੋ ਹਾਊਸਿੰਗ ਦੇ ਰਿਲੇਟਡ ਮੈਂ ਇਹ ਕਹਿਣਾ ਚਾਹਾਂਗਾ, ਜੇ ਤੁਸੀਂ ਘਰ ਨਹੀਂ ਲਿਆ ਉਹ ਲੈਣਾ ਚਾਹੁੰਦੇ ਜਾਂ ਤੁਹਾਡੇ ਕੋਲ ਆਲਰੇਡੀ ਘਰ ਹੈਗਾ, ਤੁਸੀਂ ਵੱਡਾ ਘਰ ਲੈਣਾ ਚਾਹੁੰਦੇ ਜੇ, ਇਹ ਘਰ ਨੂੰ ਤੁਸੀਂ ਕਿਰਾਇਆ ਚਲਾਉਂਦੇ, ਘਰਾਂ ਦੇ ਨਾਲ ਬੜੇ ਸਵਾਲ ਜੁੜਦੇ ਹੈਗੇ ਨੇ ਬਹੁਤ ਜ਼ਿਆਦਾ। ਪਰ ਤੁਸੀਂ ਸਵਾਲ ਜ਼ਰੂਰ ਲੈ ਕੇ ਆਓ ਆਪਣੇ ਜਿਹੜੇ ਵੀ ਤੁਹਾਡੇ ਮਨ 'ਚ ਹੈਗੇ। ਤੁਸੀਂ ਕਿਤੇ ਵੀ ਕੰਮ ਕਰੋ, ਮੈਂ ਇਹ ਨਹੀਂ ਕਹਿੰਦਾ ਵੀ ਹਰ ਇੱਕ ਬੰਦਾ ਜ਼ੈਂਡਰ ਮਾਰਕੋ ਜੋ ਆਵੇ ਇੱਥੋਂ ਹੀ ਲੋਨ ਕਰਾਵੇ। ਤੁਹਾਡੀ ਸਿਟੀ 'ਚ ਕੋਈ ਬੰਦਾ ਹੋਦਾ, ਬਟ ਜੇ ਤੁਹਾਨੂੰ ਕੋਈ ਮੁਸ਼ਕਲ ਆ ਰਹੀ ਹੈਗੀ, ਗੱਲ ਨਹੀਂ ਬਣ ਰਹੀ, ਲੋਨ ਵਾਸਤੇ ਨਾ ਹੋ ਗਈ ਹੈਗੀ, ਹਾਂਜੀ ਹਾਂਜੀ ਕੋਈ ਹੱਥ ਨਹੀਂ ਫੜ ਰਿਹਾ, ਉਦੋਂ ਤੁਸੀਂ ਨਹੀਂ ਘਬਰਾਉਣਾ, ਉਦੋਂ ਤੁਸੀਂ ਮੈਨੂੰ ਜ਼ਰੂਰ ਕਾਲ ਕਰਨੀ ਹੈਗੀ ਹੈ। ਔਰ ਨੰਬਰ ਹੈਗਾ ਜੀ 559 905 2572। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਥੈਂਕ ਯੂ। ਆਪ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਆਪਣੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਜੁੜੇ ਸਨ ਜ਼ੈਂਡਰ ਮੌਰਗੇਜ ਤੋਂ ਮੋਹਨ ਚੀਮਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਇਹ ਮਸਲਿਆਂ ਤੇ, ਜਿਵੇਂ ਫੈਡ ਦਾ ਰੇਟ ਆ ਜਾਂ ਕਿਹੜੀ ਥਿਊਰੀ ਦੇ ਵਿੱਚ ਵਜ਼ਨ ਆ, ਜਿਵੇਂ ਜੇ ਰੇਟ ਫੈਡ ਦੇ ਰੇਟ ਘਟਾਏ ਨੇ, ਜਿਵੇਂ ਘਟਦੇ ਜਾ ਰਹੇ ਨੇ, ਤਾਂ ਇਹਦੇ ਲਈ ਜਿਹੜੇ ਵੇਟ ਕਰ ਰਹੇ ਸੀ ਲੋਕ, ਉਹਨਾਂ ਦੀ ਲਾਈਨ ਲੰਬੀ ਹੋ ਸਕਦੀ ਆ, ਘਰਾਂ ਦੀਆਂ ਕੀਮਤਾਂ ਤੇ ਇਹਦਾ ਕੀ ਅਸਰ ਪਊਗਾ, ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਗੱਲਬਾਤ ਕੀਤੀ ਆ। ਅਸੀਂ ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਸੀਂ ਜਿਹੜੇ ਵੀ ਫਾਈਨੈਂਸ਼ੀਅਲ ਡਿਸੀਜਨ ਲੈਣਾ ਚਾਹੋਗੇ ਉਹਨਾਂ ਦੇ ਲਈ ਮਦਦਗਾਰ ਸਾਬਿਤ ਹੋਏਗੀ। ਇਹਨਾਂ ਨੇ ਆਪਣਾ ਨੰਬਰ ਅਨਾਉਂਸ ਕੀਤਾ, ਤੁਸੀਂ ਜ਼ੈਂਡਰ ਮੌਰਗੇਜ ਤੱਕ ਅੱਪੜ ਸਕਦੇ ਹੋ, ਪਹੁੰਚ ਸਕਦੇ ਹੋ, ਇਹਨਾਂ ਦੀਆਂ ਸਰਵਿਸਿਜ਼ ਦਾ ਲਾਭ ਲੈ ਸਕਦੇ ਹੋ। ਬਹੁਤ